ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਐਸੇ ਗੁਨਾਹ ਦੇ ਬਾਰੇ ਗੱਲ ਕਰਾਂਗੇ ਜਿਹਦੇ ਨਾਲ ਇਨਸਾਨ ਬਰਕਤਾਂ ਤੋਂ ਰਹਿ ਜਾਂਦਾ ਹੈ। ਤੇ ਯੋਹੰਨਾ ਦਾ ਲਿਖਿਆ ਹੋਇਆ ਪਹਿਲਾ ਖਤ ਉਹਦਾ 5ਵਾਂ ਬਾਬ ਤੇ ਉਹਦੀ 16ਵੀਂ ਐਤ ਤੋਂ ਅਸੀਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਜੇ ਕੋਈ ਆਪਣੇ ਭਰਾ ਨੂੰ ਇੰਜ ਦਾ ਗੁਨਾਹ ਕਰਦਿਆਂ ਹੋਇਆ ਵੇਖੇ ਜਿਹਦੀ ਅੰਤ ਮੌਤ ਨਾ ਹੋਵੇ ਤੇ ਦੁਆ ਮੰਗੇ, ਖੁਦਾ ਉਹਦੇ ਰਾਹੀਂ ਉਹਨਾਂ ਲੋਕਾਂ ਨੂੰ ਜ਼ਿੰਦਗੀ ਦੇਵੇਗਾ ਜਿਨ੍ਹਾਂ ਇਹਦਾ ਗੁਨਾਹ ਨਹੀਂ ਕੀਤਾ ਜਿਹਦਾ ਅੰਤ ਮੌਤ ਹੋਵੇ। ਗੁਨਾਹ ਇੰਜ ਦਾ ਵੀ ਹੈ ਜਿਹਦਾ ਅੰਤ ਮੌਤ ਹੈ, ਉਹਦੇ ਲਈ ਮੈਂ ਦੁਆ ਮੰਗਣ ਲਈ ਨਹੀਂ ਕਹਿੰਦਾ। ਹਰ ਤਰ੍ਹਾਂ ਦੀ ਬੁਰਾਈ ਗੁਨਾਹ ਹੈ, ਪਰ ਇੰਜ ਦਾ ਗੁਨਾਹ ਵੀ ਹੈ ਜਿਹਦਾ ਅੰਤ ਮੌਤ ਨਹੀਂ। ਖੁਦਾਵੰਦ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅਸੀਂ ਅੱਜ ਗੱਲ ਕਰਨ ਰਹੇ ਹਾਂ ਗੁਨਾਹ ਦੇ ਬਾਰੇ। ਗੁਨਾਹ ਹੈ ਕੀ ਹੈ? ਅਸੀਂ ਕਹਿ ਦਿੰਦੇ ਹਾਂ ਗੁਨਾਹ ਜੋ ਕੁਛ ਕਿਹਾ ਜਾਵੇ ਉਹ ਜਦੋਂ ਕੰਮ ਨਹੀਂ ਕਰਦਾ ਉਹਦੇ ਉਲਟ ਕਰਦਾ ਤੇ ਉਹਨੂੰ ਕਹਿੰਦੇ ਨੇ ਗੁਨਾਹ। ਕਿਉਂ? ਜੋ ਕਿਹਾ ਉਹਨੇ ਉਹ ਨਹੀਂ ਕੀਤਾ ਬਲਕਿ ਉਹਦੇ ਉਲਟ ਕੀਤਾ। ਜਿਸ ਤਰ੍ਹਾਂ ਅਸੀਂ ਖੁਦਾ ਦੇ ਕਲਾਮ ਨੂੰ ਵੇਖਦੇ ਹਾਂ ਕਿ ਖੁਦਾ ਨੇ ਹੁਕਮ ਦਿੱਤੇ ਨੇ ਤੇ ਜਦੋਂ ਅਸੀਂ ਉਹਨਾਂ ਹੁਕਮਾਂ ਤੇ ਅਮਲ ਨਹੀਂ ਕਰਦੇ ਤੇ ਦੂਜੇ ਕੰਮ ਕਰਨੇ ਆ, ਉਹਦੇ ਉਲਟ ਕਰਨੇ ਆ, ਤੇ ਉਹਨੂੰ ਗੁਨਾਹ ਕਿਹਾ ਜਾਂਦਾ ਹੈ। ਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ। ਕਿਉਂ? ਉਹਦਾ ਅੰਤ, ਗੁਨਾਹ ਦਾ ਅੰਤ ਅਖੀਰ ਕੀ ਹੈ? ਉਹ ਮੌਤ ਆ। ਤੇ ਜਦੋਂ ਅਸੀਂ ਵੇਖਦੇ ਹਾਂ ਕਿ ਇੰਜ ਦਾ ਗੁਨਾਹ ਵੀ ਹੈ ਜਿਹਦਾ ਅੰਤ ਮੌਤ ਨਹੀਂਗਾ, ਤੇ ਮੈਂ ਅੰਤ ਜਾਂ ਨਤੀਜਾ ਇੱਕ ਹੀ ਗੱਲ ਕਰ ਰਿਹਾ ਵਾਂ ਤਾਂ ਕਿ ਅਸੀਂ ਸਹੀ ਸਮਝ ਲਈਏ। ਅੱਜ ਦੇ ਲੋਕ ਅੰਤ ਨੂੰ ਨਹੀਂ ਸਮਝਦੇ। ਅੰਤ ਬੇਸ਼ੱਕ ਹਿੰਦੀ ਦਾ ਲਫ਼ਜ਼ ਹੈ, ਲੇਕਿਨ ਗੁਨਾਹ ਦੀ ਮਜ਼ਦੂਰੀ ਜਾਂ ਉਹਦਾ ਨਤੀਜਾ ਉਹ ਇਹ ਮਤਲਬ ਦਾ ਅੰਤ ਕਿਹਾ ਜਾਂਦਾ ਹੈ। ਬਾਈਬਲ ਸਾਨੂੰ ਇਹ ਦੱਸਦੀ ਕਿ ਗੁਨਾਹ ਦੋ ਤਰੀਕੇ ਦਾ, ਇੱਕ ਖੁਦਾ ਦਾ ਗੁਨਾਹ ਤੇ ਇੱਕ ਇਨਸਾਨਾਂ ਦਾ ਗੁਨਾਹ। ਜਿਹੜਾ ਅਸੀਂ ਖੁਦਾ ਦਾ ਗੁਨਾਹ ਕਰਨੇ ਆ ਉਹਦੀ ਸਜ਼ਾ ਤੇ ਮੌਤ ਆ, ਲੇਕਿਨ ਉਸ ਮੌਤ ਤੋਂ ਬਚਣ ਲਈ ਵੀ, ਉਹਦੀ ਮਾਫੀ ਲਈ ਵੀ ਖੁਦਾ ਨੇ ਇੱਕ ਕਾਨੂੰਨ ਦਿੱਤਾ, ਇੱਕ ਕੰਮ ਕਿਹਾ। ਜੇ ਅਸੀਂ ਕਰਨੇ ਆ ਤੇ ਅਸੀਂ ਮੌਤ ਤੋਂ ਵੀ ਬਚ ਸਕਨੇ ਆ। ਮੈਂ ਇਹ ਮੌਤ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਇਨਸਾਨ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਤੇ ਅਸੀਂ ਇਹਨੂੰ ਮੌਤ ਕਹਿੰਦੇ ਆ। ਨਹੀਂ, ਇਸ ਮਰਨ ਤੋਂ ਬਾਅਦ ਦੂਜੀ ਮੌਤ ਹੈ, ਜਦੋਂ ਅਦਾਲਤ ਲੱਗਣੀ ਹੈ ਤੇ ਫੈਸਲੇ ਹੋਣੇ ਨੇ, ਅਮਲਾਂ ਦੇ ਫੈਸਲੇ ਹੋਣੇ ਨੇ। ਮੈਂ ਉਹਦੀ ਗੱਲ ਕਰਨ ਡਿਆ ਵਾਂ। ਤੇ ਜਦੋਂ ਕੋਈ ਖੁਦਾ ਦਾ ਗੁਨਾਹ ਕਰਦਾ ਹੈ ਤੇ ਹੈ ਤੇ ਉਹਦੀ ਸਜ਼ਾ ਮੌਤ। ਲੇਕਿਨ ਯਿਸੂ ਮਸੀਹ ਨੇ, ਸਾਡਾ ਈਮਾਨ ਹੈ, ਮਸੀਹੀਆਂ ਦਾ ਈਮਾਨ ਹੈ ਕਿ ਯਿਸੂ ਮਸੀਹ ਨੇ ਸਲੀਬ ਤੇ ਆਪਣੀ ਜਾਨ ਦੇ ਕੇ, ਕਫਾਰਾ ਦੇ ਕੇ ਸਾਨੂੰ ਬਚਾਇਆ। ਸਾਨੂੰ ਬਚਾਇਆ ਉਸ ਅਬਦੀ ਮੌਤ ਤੋਂ। ਇਹ ਮੌਤ ਤੇ ਮਰਨਾ ਹੀ ਹੈ, ਲੇਕਿਨ ਅਗਲੀ ਮੌਤ ਜਿਹੜੀ ਹੈ, ਜਿਹੜੀ ਅਬਦੀ ਮੌਤ ਹੈ, ਜਿੱਥੇ ਕਿਹਾ ਕਿ ਦੰਦਾਂ ਦਾ ਪੀਸਣਾ ਤੇ ਰੋਣਾ ਹੋਏਗਾ, ਜਿਹਦੇ ਲਈ ਕਿਹਾ ਗਿਆ ਕਿ ਉੱਥੇ ਅੱਗ ਹੋਏਗੀ ਜਿਹੜੀ ਅੱਗ ਨਹੀਂ ਬੁਝੇਗੀ, ਜਲਦੀ ਰਹੇਗੀ, ਬੰਦਾ ਸੜੇਗਾ ਵੀ ਨਹੀਂ ਲੇਕਿਨ ਉਂਝ ਸੜਦਾ ਰਹੇਗਾ, ਸੇਕ ਦੇ ਵਿੱਚ ਰਹੇਗਾ। ਉਹ ਮੌਤ ਦੀ ਗੱਲ ਹੈ। ਖੁਦਾ ਨੇ ਬੰਦੋਬਸਤ ਇਹ ਕੀਤਾ ਕਿ ਆਪਣੇ ਬੇਟੇ ਯਿਸੂ ਨਾਸਰੀ ਨੂੰ ਸਲੀਬ ਤੇ ਕੁਰਬਾਨ ਹੋਣ ਦਿੱਤਾ ਤਾਂ ਕਿ ਸਾਰੇ ਬਣੀ ਨੋ ਇਨਸਾਨ ਦਾ ਕਫਾਰਾ ਹੋ ਜਾਏ ਤੇ ਲੋਕ ਜਿਹੜੇ ਉਹਦੇ ਤੇ ਈਮਾਨ ਲਿਆਉਂਦੇ ਨੇ ਉਹ ਰਾਸਤਬਾਜ਼ ਬਣ ਜਾਣ। ਤੇ ਜਦੋਂ ਰਾਸਤਬਾਜ਼ ਠਹਿਰਾ ਦਿੱਤੇ ਗਏ ਤੇ ਫਿਰ
ਉਹਨਾਂ ਲਈ ਉਹ ਮੌਤ ਬਚ ਗਈ, ਖਤਮ ਹੋ ਗਈ। ਯਾਨੀ ਜਿਹੜੇ ਈਮਾਨ ਯਿਸੂ ਮਸੀਹ ਤੇ ਲਿਆਂਦੇ ਨੇ ਤੇ ਉਹਦੀ ਸਲੀਬੀ ਮੌਤ ਨੂੰ ਕਬੂਲ ਕਰਦੇ ਨੇ, ਲਿਹਾਜ਼ਾ ਉਹਨਾਂ ਕੋਲੋਂ ਗਲਤੀ ਜਿਹੜੀ ਹੋ ਜਾਂਦੀ ਏ ਤੇ ਉਹ ਜਦੋਂ ਰੱਬ ਦੇ ਹਜ਼ੂਰ ਆ ਕੇ, ਖੁਦਾ ਦੇ ਹਜ਼ੂਰ ਆ ਕੇ ਮਾਫੀ ਮੰਗਦੇ ਨੇ ਤੇ ਖੁਦਾ ਉਹਨਾਂ ਨੂੰ ਮਾਫ ਕਰ ਦਿੰਦਾ ਤੇ ਉਸ ਅਬਦੀ ਮੌਤ ਤੋਂ ਬਚ ਜਾਂਦੇ ਨੇ। ਲੇਕਿਨ ਮੈਂ ਦੂਜੀ ਨਾਲ ਗੱਲ ਕਰਨ ਲੱਗਾ ਵਾਂ। ਦੂਜਾ ਗੁਨਾਹ ਇਹ ਵੇ ਕਿ ਜਿਹੜਾ ਅਸੀਂ ਗੁਨਾਹ ਕਰ ਰਹੇ ਹਾਂ ਤੇ ਉਹਦੀ ਸਜ਼ਾ, ਉਹਦਾ ਅੰਤ ਮੌਤ ਨਹੀਂ ਹੈ। ਉਹ ਕੀ ਹੈ? ਉਹ ਵੇ ਕਿ ਜਦੋਂ ਅਸੀਂ ਜ਼ਮੀਨ ਤੇ ਰਹਿੰਦਿਆਂ ਹੋਇਆਂ ਕਿਸੇ ਇਨਸਾਨ ਨਾਲ ਜ਼ਿਆਦਤੀ ਕਰਦੇ ਹਾਂ, ਕਿਸੇ ਦਾ ਹੱਕ ਖੋਹ ਦਿੰਦੇ ਹਾਂ, ਕਿਸੇ ਨੂੰ ਹੱਕ ਦਿੰਦੇ ਨਹੀਂ ਗੇ, ਜਾਂ ਕਿਸੇ ਵੀ ਤਰੀਕੇ ਨਾਲ ਜ਼ਿਆਦਤੀ ਕਰਨੇ ਆ ਤੇ ਉਹ ਗੁਨਾਹ ਰਹਿੰਦਾ ਵੇ। ਕਿਉਂਕਿ ਥੱਲੇ ਕਲਚਰ ਵੀ ਹੈ, ਥੱਲੇ ਰਹਿਣ ਸਹਿਣ ਵੀ ਹੈ ਸਾਡਾ, ਸਾਡੇ ਥੱਲੇ ਹਕੂਕ ਵੀ ਨੇ। ਹਕੂਕੁਲ ਬਾਦ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ, ਲੇਕਿਨ ਉਹ ਹਕੂਕ ਵੀ ਪੂਰੇ ਕਰਨੇ ਨੇ ਤੇ ਜਦੋਂ ਨਹੀਂ ਕੀਤੇ ਜਾਂਦੇ ਤੇ ਉਹ ਜਦੋਂ ਹਾਕੇ ਕਰਨ ਦਾ ਤੇ ਨਹੀਂ ਕਰਦੇ ਤੇ ਉਹ ਵੀ ਗੁਨਾਹ ਹੈ। ਕਿਸੇ ਦੇ ਪੈਸੇ ਮਾਰ ਲੈਣੇ, ਅਸਾਂ ਨਹੀਂ ਦਿੱਤੇ, ਬਦਮਾਸ਼ੀ ਕੀਤੀ ਹੈ, ਤਗੜੇ ਹਾਂ ਅਸੀਂ, ਦੂਜਾ ਮਾੜਾ ਉਹ ਨਹੀਂ ਦੇ ਰਿਹਾ। ਕਿਸੇ ਨੇ ਸਰਕਾਰੀ ਅਫਸਰ ਤੇ ਲੈ ਲਿਆ, ਉਹਨੇ ਨਹੀਂ ਦਿੱਤੇ, ਜਾਂ ਉਂਝ ਕਰ ਕਿਸੇ ਤਰੀਕੇ ਨਾਲ ਵੀ ਕਰ ਲਿਆ ਤੇ ਉਹ ਐਸੇ ਗੁਨਾਹ, ਜਿਵੇਂ ਰਿਸ਼ਵਤ ਲੈ ਰਹੀ ਹੈ, ਇਹ ਐਸੇ ਗੁਨਾਹ ਦੀ ਸਜ਼ਾ ਮੌਤ ਨਹੀਂ ਗੀ। ਜ਼ਰਾ ਗੌਰ ਨਾਲ ਸਮਝ ਲਓ ਕਿਉਂ ਨਹੀਂ। ਮੈਂ ਰਿਸ਼ਵਤ ਦੀ ਗੱਲ ਕਰਨ ਲੱਗਾ ਤੇ ਇਹ ਖੁਦਾ ਦਾ ਗੁਨਾਹ ਵੀ ਹੈ, ਲੇਕਿਨ ਹੁਣ ਇਹ ਜਿਹੜੇ ਗੱਲ ਕਰਨ ਲੱਗੇ ਅਸੀਂ, ਖੁਦਾ ਦਾ ਗੁਨਾਹ ਵੀ ਹੈ ਤੇ ਇਨਸਾਨਾਂ ਦਾ ਗੁਨਾਹ ਵੀ ਹੈ। ਜਦੋਂ ਅਸੀਂ ਇਹ ਗੁਨਾਹ ਕਰ ਲੈਂਦੇ ਹਾਂ ਤੇ ਖੁਦਾ ਨੇ ਰਸਤਾ ਦਿੱਤਾ ਹੈ ਮਾਫੀ ਦਾ। ਖੁਦਾ ਨੇ ਇਹ ਵੀ ਮਾਫੀ ਦਾ ਰਸਤਾ ਦਿੱਤਾ ਹੈ। ਉਹ ਕਿੰਜ ਦਿੱਤਾ ਹੈ, ਜ਼ਰਾ ਗੌਰ ਨਾਲ ਸਮਝ ਲਓ। ਨੰਬਰ 1, ਪਹਿਲਾ ਤਰੀਕਾ, ਖੁਦਾ ਕਹਿੰਦਾ ਹੈ ਕਿ ਤੁਸੀਂ ਗੁੱਸਾ ਤੇ ਕਰੋ, ਗੁਨਾਹ ਨਾ ਕਰੋ। ਘਰ 'ਚ ਤੁਹਾਨੂੰ ਗੁੱਸਾ ਆਉਂਦਾ ਕਿਸੇ ਚੀਜ਼ ਨਾਲ, ਤੁਸੀਂ ਮਾਰੀ ਕੁਟਾਈ, ਇਹ ਉਹ ਲਟਰਮ ਪਟਰਮ ਨਾ ਕਰੋ। ਇਹ ਉਹ ਤੋਂ ਮੇਰੀ ਮੁਰਾਦ ਹੈ, ਗਾਲੀਆਂ ਦੇਣਾ, ਬੁਰੇ ਕੰਮ, ਇਹ ਨਾ ਕਰੋ। ਤੁਹਾਨੂੰ ਗੁੱਸਾ ਆਉਂਦਾ ਹੈ ਲੇਕਿਨ ਬਰਦਾਸ਼ਤ ਕਰ ਜਾਓ। ਤੁਸੀਂ ਬਰਦਾਸ਼ਤ ਕਰ ਜਾਓਗੇ, ਸਬਰ ਕਰ ਜਾਓਗੇ ਤੇ ਖੁਦਾ ਦਾ ਕਲਾਮ ਇਹ ਕਹਿੰਦਾ ਹੈ, ਜਿਹੜਾ ਅਖੀਰ ਤੱਕ ਬਰਦਾਸ਼ਤ ਕਰੇਗਾ ਜ਼ਿੰਦਗੀ ਦਾ ਤਾਜ ਪਾਏਗਾ। ਅਬਦੀ ਜ਼ਿੰਦਗੀ ਉਹਦੀ ਹੈ। ਤੇ ਜਿਹਨੇ ਗੁੱਸਾ ਕਰ ਲਿਆ ਤੇ ਬਰਦਾਸ਼ਤ ਵੀ ਨਹੀਂ ਕੀਤਾ, ਉਹਨੇ ਲੜਾਈ ਕੀਤੀ ਹੈ। ਤੇ ਬਾਈਬਲ ਇਹ ਵੀ ਕਹਿੰਦੀ ਹੈ, ਜਿਹੜਾ ਤਲਵਾਰ ਨਾਲ ਕਤਲ ਕਰਦਾ ਉਹ ਤਲਵਾਰ ਨਾਲ ਕਤਲ ਕੀਤਾ ਜਾਏਗਾ। ਯਾਨੀ ਜਿਹੜਾ ਕਤਲ ਕਰਦਾ ਉਹ ਕਤਲ ਕੀਤਾ ਜਾਏਗਾ। ਹੁਣ ਅਸੀਂ ਕੀ ਕਰਨੇ ਆ? ਜਰਾ ਆਪਣੇ ਆਪ ਨੂੰ ਵੇਖ ਲਈਏ ਨਾ। ਖੁਦਾ ਤਾਂ ਕਹਿੰਦਾ ਤੂੰ ਖੂਨ ਨਾ ਕਰਨਾ। ਖੁਦਾ ਦਾ ਵੀ ਗੁਨਾਹਗਾਰ ਤੇ ਬੰਦੇ ਦਾ ਵੀ ਗੁਨਾਹਗਾਰ। ਖੁਦਾ ਕਹਿੰਦਾ ਗਾਲੀ ਨਾ ਦੇਈ, ਥੱਲੇ ਵੀ ਗਾਲੀ ਦੇਣੇ ਆ। ਹੁਣ ਜਿਹਨੂੰ ਗਾਲੀ ਦਿੱਤੀ ਉਹ ਤੋਂ ਵੀ ਤਾਂ ਮਾਫੀ ਮੰਗਣੀ। ਜਦੋਂ ਅਸੀਂ ਇਨਸਾਨਾਂ ਤੋਂ ਮਾਫੀ ਨਹੀਂ ਮੰਗਦੇ ਜਿਨ੍ਹਾਂ ਤੋਂ ਜ਼ਿਆਦਤੀ ਕੀਤੀ ਹੁੰਦੀ, ਜਾਂ ਉਹਦਾ ਹੱਕ ਅਦਾ ਨਹੀਂ ਕਰਦੇ, ਜਾਂ ਉਹਦਾ ਮੁਆਵਜ਼ਾ ਨਹੀਂ ਦਿੰਦੇ, ਤੇ ਫਿਰ ਵੀ ਅਸੀਂ ਗੁਨਾਹਗਾਰ ਹਾਂ। ਤੇ ਜਦੋਂ ਅਸੀਂ ਗੁਨਾਹਗਾਰ ਹਾਂ ਤੇ ਫਿਰ ਭਾਵੇਂ ਉਹਦਾ ਨਤੀਜਾ, ਭਾਵੇਂ ਉਹਦਾ ਅੰਤ ਮੌਤ ਨਹੀਂ, ਗੁਨਾਹਗਾਰ ਤੇ ਹੈ ਨਾ। ਉਹ ਮੌਤ ਨਹੀਂ ਸਜ਼ਾ ਹੈਗੀ ਤੇ ਹੋਰ ਤੇ ਕੋਈ ਸਜ਼ਾ ਹੈਗੀ ਹੈ ਨਾ। ਉਹ ਸਜ਼ਾ ਤੋਂ ਬਚਣ ਲਈ ਸਾਨੂੰ ਕੀ ਚਾਹੀਦਾ ਕਿ ਜੇ ਸਾਡੇ ਕੋਲੋਂ ਜ਼ਿਆਦਤੀ ਹੁੰਦੀ ਹੈ ਤੇ ਅਸੀਂ ਮਾਫੀ ਮੰਗੀਏ, ਤੇ ਜੇ ਕੋਈ ਦੂਜਾ ਕਰਦਾ ਤਾਂ ਉਹ ਤੋਂ ਜ਼ਿਆਦਤੀ, ਉਹਨੂੰ ਵੀ ਮਾਫ ਕਰੀਏ। ਦੋਵਾਂ ਹਿਸਾਬਾਂ ਨਾਲ ਸਾਨੂੰ ਮਾਫ ਕਰਨਾ ਜ਼ਰੂਰੀ ਹੈ। ਤਾਂ ਦੀ ਤੇ ਅਸੀਂ ਕਹਿੰਦੇ ਹਾਂ, ਦੁਆ ਰਬਾਨੀ 'ਚ ਵੀ ਕਹਿੰਦੇ ਹਾਂ, ਯਿਸੂ ਮਸੀਹ ਨੇ ਜਿਹੜੀ ਦੁਆ ਸਿਖਾਈ ਹੈ ਉਹਦੇ 'ਚ ਯਿਸੂ ਮਸੀਹ ਨੇ ਇਹੋ ਹੀ ਕਿਹਾ ਕਿ ਜਿਸ ਤਰ੍ਹਾਂ ਅਸੀਂ ਇੱਕ ਦੂਜੇ ਦੇ ਕਸੂਰ ਮਾਫ ਕਰਨੇ ਆ, ਖੁਦਾਵੰਦ ਦਾ ਤੂੰ ਵੀ ਕਰ। ਜੇ ਅਸੀਂ ਨਹੀਂ ਕਰਦੇ ਤੇ ਦੂਜੇ ਨੂੰ, ਖੁਦਾ ਨੂੰ ਕਿਵੇਂ ਕਹੀਏ ਤੂੰ ਮਾਫ ਕਰ? ਤੇ ਜਦੋਂ ਮਾਫੀ ਨਹੀਂ ਹੁੰਦੀ ਤੇ ਫਿਰ ਅਸੀਂ ਬਰਕਤਾਂ ਤੋਂ ਰਹਿ ਜਾਂਦੇ ਹਾਂ। ਫਿਰ ਸਾਡੇ ਕੋਲ ਬਰਕਤ ਨਹੀਂ ਹੁੰਦੀ। ਅਸੀਂ ਦੁਆਵਾਂ ਵੀ ਕਰਨੇ ਆ, ਦੁਆ ਕਬੂਲ ਨਹੀਂ ਹੁੰਦੀ, ਇਸ ਲਈ ਕਿ ਸਾਡਾ ਰਾਬਤਾ ਖੁਦਾ ਦੇ ਨਾਲ ਨਹੀਂਗਾ। ਇਹ ਗੁਨਾਹ ਅੰਦਰੋਂ ਕੱਢਾਂਗੇ ਤੇ ਬਰਕਤ ਲਾਂਗੇ। ਅਸੀਂ ਅਗਲੀ ਵੀਡੀਓ 'ਚ ਫਿਰ ਵੇਖਾਂਗੇ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਮੈਂ ਅੱਜ ਇਹ ਦੱਸਣਾ ਚਾਹੁੰਦਾ ਵਾਂ ਕਿ ਮਾਫ ਕਰਨਾ ਸਿੱਖੋ, ਮਾਫੀ ਮੰਗਣਾ ਸਿੱਖੋ, ਮਾਫ ਕਰਨਾ ਸਿੱਖੋ। ਇਸ ਲਈ ਕਿ ਤੁਸੀਂ ਮਾਫ ਕਰੋਗੇ ਤੇ ਖੁਦਾ ਸਾਨੂੰ ਮਾਫ ਕਰੇਗਾ।
ਤੇ ਸਾਡੀ ਬਰਕਤ, ਅਸੀਂ ਕਿਸੇ ਨੂੰ ਮਾਫ ਕਰਨਾ ਤੇ ਅਸੀਂ ਆਪਣੇ ਲਈ ਬਰਕਤ ਲੈਨੇ ਆ, ਆਪਣੇ ਲਈ ਬਰਕਤ ਮੰਗਨੇ ਆ। ਕਿਉਂ? ਸਾਡੇ ਦਰਵਾਜ਼ੇ ਬਰਕਤਾਂ ਲਈ ਖੁੱਲ੍ਹਦੇ ਨੇ। ਫਿਰ ਜੇ ਸਾਡੇ ਲਈ ਦਰਵਾਜ਼ੇ ਬਰਕਤਾਂ ਲਈ ਨਹੀਂ ਖੁੱਲਣਗੇ ਤੇ ਅਸੀਂ ਰਹਿ ਜਾਵਾਂਗੇ ਜੀ। ਲਿਹਾਜ਼ਾ ਅੱਜ ਅਸੀਂ ਇਹੀ ਸਮਝਿਆ ਕਿ ਮਾਫ ਕਰਨਾ ਸਿੱਖੀਏ, ਕਿਉਂ ਗੁਨਾਹ ਜਿਹਦਾ ਵੀ ਹੈ ਜਿਹਦੀ ਸਜ਼ਾ ਮੌਤ ਨਹੀਂ। ਤੇ ਲਿਹਾਜ਼ਾ ਮਾਫ ਕਰੋ ਵੀ ਤੇ ਮਾਫੀ ਮੰਗੋ ਵੀ, ਖੁਦਾ ਕੋਲੋਂ ਵੀ ਤੇ ਬੰਦਿਆਂ ਕੋਲੋਂ ਵੀ, ਤਾਂ ਜੋ ਅਸੀਂ ਸਾਫ਼ ਰਹੀਏ, ਪਾਕ ਰਹੀਏ ਤੇ ਖੁਦਾ ਦੀ ਹਜ਼ੂਰੀ 'ਚ ਰਹਿਣ ਦੇ ਕਾਬਲ ਰਹੀਏ ਤੇ ਖੁਦਾ ਨਾਲ ਸਾਡਾ ਰਾਬਤਾ ਰਵੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।